ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਭਗਵੰਤ ਮਾਨ ਸਾਹਿਬ, ਤੁਸੀਂ ਜਦੋਂ ਆਪਾਂ ਸ਼ੁੱਕਰਵਾਰ ਨੂੰ ਖਬਰਾਂ ਕਰ ਰਹੇ ਸੀਗੇ ਤੇ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਚੰਨੀ ਦੇ ਮਾਮਲੇ ਦੇ ਵਿੱਚ ਗੱਲ ਕੁਛ ਹੋਰ ਹੈ, ਤੇ ਪਰ ਭਗਵੰਤ ਮਾਨ ਤਾਂ ਜਦੋਂ ਪਹਿਲੀ ਵਾਰੀ ਨਰਿੰਦਰ ਮੋਦੀ ਆਏ ਸੀਗੇ ਤੇ ਉਦੋਂ ਮਾਫੀਆਂ ਮੰਗ ਰਹੇ ਸੀ, ਹਾਲਾਂਕਿ ਉਹ ਉਸ ਘਟਨਾ ਲਈ ਜ਼ਿੰਮੇਵਾਰ ਵੀ ਹੈ ਨਹੀਂ ਸੀਗੇ। ਹੁਣ ਜਦੋਂ ਨਰਿੰਦਰ ਮੋਦੀ ਆਏ ਨੇ ਪੰਜਾਬ, ਤਾਂ ਦੱਸਦੇ ਆ ਕਿ ਜਿਹੜੇ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ, ਇਹ ਦੂਰ ਦੂਰ ਰਹੇ ਨੇ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਸੀ ਤੇ ਪੰਜਾਬ ਬਹੁਤ ਆਸਾਂ ਉਮੀਦਾਂ ਕਰਕੇ ਬੈਠਾ ਸੀ ਕਿ ਲੈ ਵੀ ਹੋ ਸਕਦਾ ਕੋਈ ਵੱਡਾ ਆਰਥਿਕ ਪੈਕੇਜ ਦੇ ਜਾਣ, ਹੈ ਨਾ, ਹੋ ਸਕਦਾ ਹੈ ਕੋਈ ਮਤਲਬ ਕਿ ਵਿਕਾਸ ਪੈਕੇਜ ਦੇ ਜਾਣ, ਹੈ, ਹੋ ਸਕਦਾ ਕੋਈ ਰਾਹਤ ਪੈਕੇਜ ਦੇ ਜਾਣ। ਸੋ ਨਾ ਰਾਹਤ ਮਿਲੀ, ਨਾ ਆਰਥਿਕ ਪੈਕੇਜ ਮਿਲਿਆ, ਨਾ ਵਿਕਾਸ ਪੈਕੇਜ ਮਿਲਿਆ। ਸਹੀ ਗੱਲ। ਤੇ ਮਿਲਿਆ ਵੀ ਕਹਿੰਦੇ ਲਓ ਜੀ ਆਦਮਪੁਰ ਹਵਾਈ ਅੱਡੇ ਦਾ ਨਾਂ ਅਸੀਂ ਜੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਦੇ ਹਾਂ। ਲਓ ਜੀ ਹਲਵਾਰੇ ਵਾਲੇ ਨੂੰ ਵੀ ਅਸੀਂ ਹੁਣ ਜਨਤਾ ਦੇ ਸਪੁਰਦ ਕਰਦੇ ਹਾਂ, 2 ਤੋਹਫੇ ਦੇ ਕੇ ਚੱਲਿਆ ਜੀ ਮੈਂ। ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਆ ਕਿ ਨਾਮਾਂ ਦੀ ਆਪਣੀ ਮਹੱਤਤਾ ਹੁੰਦੀ ਆ। ਸਹੀ। ਤੁਸੀਂ ਗੁੜਗਾਵਾਂ ਨੂੰ ਗੁਰੂ ਗ੍ਰਾਮ ਕੀਤਾ, ਸਹੀ ਹੈ, ਪਰ ਉਹ ਗੁਰੂ ਗ੍ਰਾਮ ਦੀ ਥਾਂ ਗੁੜਗਾਵਾਂ ਹੀ ਰਿਹਾ। ਤੁਸੀਂ ਮਤਲਬ ਕਿ ਸ਼ਹੀਦ ਭਗਤ ਸਿੰਘ ਨਗਰ ਕਰਨ ਦੀ ਕੋਸ਼ਿਸ਼ ਕੀਤੀ, ਹੈ ਨਾ, ਪਰ ਉਹ ਨਵਾਂ ਸ਼ਹਿਰ ਹੀ ਰਿਹਾ। ਮੋਹਾਲੀ ਨੂੰ ਸਾਹਿਬਜ਼ਾਦਾ ਦੇ ਨਾਂ ਤੇ ਨਾਮ ਰੱਖਣ ਦੀ ਕੋਸ਼ਿਸ਼ ਦੇ ਵਿੱਚ ਤੁਸੀਂ ਉਸਨੂੰ ਅਗਾਂਹ ਕੀਤਾ, ਜਦੋਂ ਕਿ ਉਹ ਨਾਮ ਵੱਡਾ ਹੀ ਰਹਿਣਾ ਹੈ ਨਾ, ਪਰ ਮੋਹਾਲੀ ਉਹ ਰਹਿ ਰਿਹਾ। ਸਹੀ ਹੈ। ਸੋ ਇਸ ਲਈ ਚੰਗਾ ਹੋਵੇ ਕਿ ਤੁਸੀਂ ਜਿਸ ਨਾਮ ਨੂੰ ਸਤਿਕਾਰ ਦੇਣਾ ਚਾਹੁੰਦੇ ਹੋ, ਜਿਸ ਨਾਮ ਨੂੰ ਆਪਣੇ ਵੱਲੋਂ ਕੋਈ ਅਕੀਦਤ ਭੇਟ ਕਰਨਾ ਚਾਹੁੰਦੇ ਹੋ, ਉਸ ਨਾਮ ਤੇ ਕੁਝ ਨਵਾਂ ਲਿਓ। ਤੁਸੀਂ ਸਰਕਾਰ ਹੋ, ਤੁਹਾਡੇ ਕੋਲ ਫੰਡ ਨੇ, ਗੁਰੂ ਰਵਿਦਾਸ ਜੀ ਦੇ ਨਾਂ ਤੇ ਕੋਈ ਯੂਨੀਵਰਸਿਟੀ ਖੋਲੋ, ਕੋਈ ਹਸਪਤਾਲ ਖੋਲੋ, ਕੋਈ ਉਸ ਭਾਈਚਾਰੇ ਦੇ ਬੱਚਿਆਂ ਦੇ ਲਈ ਕੋਈ ਯੋਜਨਾਵਾਂ ਲਿਆਓ, ਉਹਦੇ ਵਿੱਚੋਂ ਉਹਨਾਂ ਨੂੰ ਅੱਗੇ ਲੈ ਕੇ ਜਾਓ, ਕੁਛ ਕਰੋ ਨਾ। ਪੰਜਾਬ, ਸਮੁੱਚੇ ਪੰਜਾਬ ਲਈ ਕਰੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀ ਸੰਗਤ ਦੇ ਲਈ ਕਰੋ, ਕਿ ਉਹਦੇ ਵਿੱਚ ਉਹਨਾਂ ਦੀ ਬਾਣੀ ਹੈ ਨਾ, ਕਰ ਲਓ ਕੁਛ ਨਵਾਂ ਜੀ। ਸੋ ਇਹ ਨਾ ਹੋਵੇ ਕਿ ਨਾਮ ਤੁਸੀਂ ਲਿਖਤਾ, ਉੱਥੇ ਨਾਮ ਵੀ ਲੱਗ ਜਾਵੇ, ਪਰ ਉਹ ਆਦਮਪੁਰ ਦੇ ਹਵਾਈ ਅੱਡੇ ਦੇ ਨਾਂ ਨਾਲ ਹੀ ਪ੍ਰਚਲਿਤ ਰਹਿ ਜਾਵੇ, ਫਿਰ ਤੁਹਾਡੀ ਦੇਣ ਕੀ ਹੈ ਜੀ? ਸਹੀ ਹੈ। ਠੀਕ ਹੈ, ਤੁਸੀਂ ਆਏ ਸੀ, ਤੁਸੀਂ ਸੰਤ ਨੰਜਨ ਦਾਸ ਜੀ ਦੇ ਪੈਰੀ ਹੱਥ ਲਾਤੇ ਸੰਗਤ ਸਾਹਮਣੇ, ਸੰਗਤ ਨਿਹਾਲ, ਤੇ ਇਹਦੇ ਨਾਲ ਤੁਹਾਡਾ ਵੋਟ ਬੈਂਕ ਦਾ ਕੰਮ ਚੱਲ ਪੂਗਾ। ਪਰ ਬਸ ਬਿਲਕੁਲ ਤੁਸੀਂ ਬਤੌਰ ਪ੍ਰਧਾਨ ਮੰਤਰੀ ਆਏ, ਤੇ ਜਦੋਂ ਸਰਕਾਰੀ ਦੌਰਾ ਹੋਵੇ ਪ੍ਰਧਾਨ ਮੰਤਰੀ ਦਾ, ਵੈਸੇ ਪ੍ਰਧਾਨ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਬਣ ਕੇ ਤਾਂ ਵਿਚਰਦੇ ਹੀ ਨਹੀਂਗੇ, ਮਾਫ ਕਰਨਾ, ਉਹਨਾਂ ਨੂੰ ਜ਼ਿਆਦਾਤਰ ਆਦਤ ਬੀਜੇਪੀ ਦੇ ਲੀਡਰ ਦੀ ਉਹ ਹੈ, ਜਿਵੇਂ ਸਾਡੇ ਵਾਲੇ ਮੁੱਖ ਮੰਤਰੀ ਨੂੰ ਆਪ ਦੇ ਲੀਡਰ ਨਾਲੋਂ ਵੀ ਵੱਧ ਸਟੇਜੀ ਕਲਾਕਾਰ ਦੀ ਉਹ ਰੋਲ 'ਚ ਰਹਿੰਦੇ ਨੇ ਉਹ। ਸੋ ਇਹ ਤਰੀਕਾ ਬਣ ਜਾਂਦਾ। ਸੋ ਉਸ ਤਰ੍ਹਾਂ ਪ੍ਰਧਾਨ ਮੰਤਰੀ ਘੱਟ, ਲੀਡਰ ਵੱਧ ਬਣ ਕੇ ਵਿਚਰਦੇ ਆ ਬੀਜੇਪੀ ਦੇ। ਜੀ। ਸੋ ਪਰ ਫਿਰ ਵੀ ਇਹ ਉਹਨਾਂ ਦਾ ਰਸਮੀ ਪ੍ਰਧਾਨ ਮੰਤਰੀ ਦੌਰਾ ਸੀ ਜੇ, ਤੇ ਫਿਰ ਪ੍ਰਧਾਨ ਮੰਤਰੀ ਜਿੱਥੇ ਆਉਂਦੇ ਨੇ ਉੱਥੇ ਤਾਂ ਮੌਜੂਦਾ MLA ਵੀ ਤੇ ਮੌਜੂਦਾ MP ਵੀ ਹੋਣਾ ਚਾਹੀਦਾ। ਸਥਾਨਕ MLA ਤੇ ਸਥਾਨਕ MP ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਤੇ ਪੈਸੇ ਇਹ ਬਣਾਇਆ ਜਾ ਰਿਹਾ ਸੀ, ਲਓ ਜੀ ਚੰਨੀ ਸ਼ਾਮਲ ਨਾ ਹੋ ਜਾਣ ਜੀ, ਚੰਨੀ ਐ ਨਾ ਹੋ ਜਾਵੇ ਜੀ, ਚੰਨੀ ਚੱਲਾ ਜੀ ਬੀਜੇਪੀ 'ਚ। ਮੈਨੂੰ ਤਾਂ ਲੱਗਦਾ ਕਿ ਬੀਜੇਪੀ ਘੱਟ ਖਿੱਚ ਰਹੀ ਆ, ਕਾਂਗਰਸ ਦਾ ਇੱਕ ਧੜਾ ਉਹਨੂੰ ਵੱਧ ਕੱਢਣ ਨੂੰ ਫਿਰਦਾ ਕਿ ਛੇਤੀ ਕੱਢਦੀ ਹੈ ਜੀ। ਉਹ ਜਾਣ ਕੇ ਉਹਦੇ ਖਿਲਾਫ ਪ੍ਰੋਪੋਗੰਡਾ ਕਰੀ ਜਾਂਦਾ, ਅਗਲਾ ਕਹਿੰਦਾ ਕਿ ਕੋਈ ਨਾ ਮੈਂ ਤਾਂ ਦੇਖ ਰਿਹਾ ਸਿਆਸਤ ਹਲੇ। ਪਰ ਚੰਨੀ ਨੇੜੇ ਗਏ ਜਾਂ ਨਹੀਂ ਗਏ, ਭਗਵੰਤ ਮਾਨ ਬਤੌਰ ਮੁੱਖ ਮੰਤਰੀ ਕਿਉਂ ਨਹੀਂ ਨੇੜੇ ਲੱਗੇ? ਸਹੀ ਹੈ, ਸਵਾਲ ਤਾਂ ਇਹ ਹੈ। ਬਈ ਤੁਸੀਂ ਜਾਂਦੇ ਆਦਮਪੁਰ 에ਅਰਪੋਰਟ ਸਟੇਸ਼ਨ ਤੇ, ਹਵਾਈ ਅੱਡੇ ਤੇ, ਉਹਨਾਂ ਦੇ ਨਾਲ ਤੁਸੀਂ ਡੇਰਾ ਬੱਲਾ ਜਾਂਦੇ, ਹੈ ਨਾ, ਸੰਗਤ ਦੇ ਸਾਹਮਣੇ ਗੱਲ ਕਰਦੇ, ਤਾਂ 2 ਗੱਲਾਂ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਦੇ ਹਵਾਲੇ ਨਾਲ ਕਹਿੰਦੇ, ਹੋ ਸਕਦਾ ਉਹ ਸ਼ਰਮੇ ਕਰ ਲੈਂਦੇ ਸੰਗਤ ਦਾ ਕਿ ਤੁਸੀਂ ਸੰਗਤ 'ਚ ਪਬਲਿਕਲੀ ਕੋਈ ਗੱਲ ਕੀਤੀ ਆ, ਸ਼ਾਇਦ ਉਹ ਕੁਝ ਕਰੇ ਜਾਂਦੇ ਪੰਜਾਬ ਲਈ। ਸਹੀ ਹੈ ਨਾ। ਤੁਸੀਂ ਉਹਨਾਂ ਨਾਲ ਤੁਰਦੇ, ਬੈਠਦੇ, ਹੱਥ ਮਿਲਾਉਂਦੇ, ਗੁਲਦਸਤਾ ਦਿੰਦੇ, ਸਟੇਜ ਤੇ ਖੜਦੇ, ਮਗਰ ਤੁਰਦੇ, ਕੋਈ ਗੱਲ ਹੀ ਕਰ ਲੈਂਦੇ, ਰੋਣਾ ਹੀ ਰੋ ਲੈਂਦੇ। ਤੁਹਾਨੂੰ ਤਾਂ ਉਹ ਕਾਰਡ ਲੈਣ ਲਈ ਵੀ ਗੇਟ ਨਹੀਂ ਖੋਲਦੇ, ਦਿੱਲੀ ਜਾਂਦੇ ਹੋ ਤੁਸੀਂ। ਤੁਸੀਂ ਤਾਂ 350 ਸਾਡਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਰਬ ਤੇ ਆਪ ਕਹਿ ਚੁੱਕੇ ਹੋ ਕਿ ਅਸੀਂ ਦੇਣ ਗਏ ਸੀ ਜੀ, ਸਾਨੂੰ ਤਾਂ ਸੱਦਾ ਪੱਤਰ ਲੈਣ ਵੀ ਦਰਵਾਜ਼ਾ ਨਹੀਂ ਖੋਲਿਆ। ਸਹੀ ਹੈ। ਹੁਣ ਮੌਕਾ ਸੀ, ਤੁਹਾਡੇ ਘਰ ਆਏ ਸੀ। ਹੁਣ ਜਦੋਂ ਪਿਛਲੀ ਵਾਰ ਆਏ ਸੀ ਪੰਜਾਬ 'ਚ ਹੜ੍ਹਾਂ ਵਾਲੀ ਸਥਿਤੀ, ਤਾਂ ਤੁਸੀਂ ਹਸਪਤਾਲ ਵਾਲਾ ਮੰਜਾ ਮੰਨ ਕੇ ਬਹਿ ਗਏ, ਜਾਂ ਤੁਸੀਂ ਬਿਮਾਰ ਸੀ ਜੀ, ਤਾਂ ਤੁਸੀਂ ਬਿਮਾਰ ਵੀ ਨਹੀਂ ਸੀ। ਹਾਂ, ਹਲਵਾਰੇ ਵਾਲੇ
ਹਵਾਈ ਅੱਡੇ ਤੇ ਤੁਸੀਂ ਖੜੇ ਸੀ, ਨਾਲ ਬਿੱਟੂ ਐਂਡ ਪਾਰਟੀ ਵੀ ਸੀ, ਜੀ ਉੱਥੇ ਅਗਲਿਆਂ ਨੇ ਆਪਣੇ ਸਮਰਥਕ ਵੀ ਬਿਠਾਏ ਸੀ, ਉਹ ਨਾਰੇ ਮੋਦੀ ਮੋਦੀ ਲਾ ਰਹੇ ਸੀ, ਜਿਹੜੇ ਕੰਮ ਦੀ ਮਹਾਰਤ ਆ ਉਹਨਾਂ ਕੋਲ, ਤੇ ਤੁਹਾਨੂੰ ਬੋਲਣ ਦਾ ਵੀ ਚੱਜ ਨਾਲ ਮੌਕਾ ਨਹੀਂ ਮਿਲਿਆ। ਸਹੀ ਹੈ। ਵਰਚੁਅਲ ਉਦਘਾਟਨ ਅਗਲਿਆਂ ਨੇ ਕਰਤਾ। ਸੋ ਇਹ ਦੂਰੀ ਕੀ ਬੀਜੇਪੀ ਦੀ ਨੀਤੀ ਸੀ? ਇਹ ਕੀ ਇਹ ਕੇਂਦਰ ਸਰਕਾਰ ਦਾ ਇੱਕ ਏਜੰਡਾ ਸੀ ਕਿ ਪੰਜਾਬ ਸਰਕਾਰ ਨੂੰ ਨੇੜੇ ਨਹੀਂ ਲਿਆਉਣਾ? ਕਿ ਬੀਜੇਪੀ ਦੀ ਨੀਤੀ ਸੀ ਕਿ ਹੁਣ ਭਗਵੰਤ ਦੀ ਜ਼ਰੂਰਤ ਨਹੀਂ, ਪਰੇ ਰੱਖੋ? ਕਿ ਭਗਵੰਤ ਮਾਨ ਨੇ ਖੁਦ ਦੂਰੀ ਬਣਾ ਕੇ ਰੱਖੀ? ਕਿ ਉਹਦੇ ਆਕਾ ਨੇ ਕੋਈ ਹੁਕਮ ਦਿੱਤਾ ਸੀ? ਕੀ ਅਰਥ ਨੇ? ਦੇਖੋ, ਹਰ ਗੱਲ ਦੇ ਪਹਿਲੂ ਹੁੰਦੇ ਨੇ ਜੀ। ਆ ਮਜੀਠੀਆ ਵਾਲੇ ਮਾਮਲੇ 'ਚ ਹਰਪਾਲ ਚੀਮਾ ਜੀ ਕਹਿੰਦੇ ਜ਼ਮਾਨਤ ਮਿਲਣ ਦਾ ਮਤਲਬ ਦੋਸ਼ ਮੁਕਤ ਨਹੀਂ ਹੁੰਦਾ। ਤੇ ਜਦੋਂ ਕੇਜਰੀਵਾਲ ਬਾਹਰ ਆਇਆ ਸੀ ਤਦ ਮੰਦਰ ਦੀਆਂ ਘੰਟੀਆਂ ਕਿਉਂ ਵਜਾਉਂਦੇ ਫਿਰਦੇ ਸੀ? ਸਹੀ ਗੱਲ, ਬਿਲਕੁਲ। ਤਦ ਰੋਡ ਸ਼ੋਅ ਕਿਉਂ ਕੱਢਦੇ ਫਿਰਦੇ ਸੀ? ਉਹਨੂੰ ਵੀ ਜ਼ਮਾਨਤ ਤੇ ਮਿਲੀ, ਉਹ ਵੀ ਬਰੀ ਨਹੀਂ ਹੋਇਆ। ਮਨੀਸ਼ ਸਿਸੋਦੀਆ, ਸਤਿੰਦਰ ਜੈਨ ਬਰੀ ਨਹੀਂ ਹੋਇਆ, ਜ਼ਮਾਨਤ ਤੇ ਨੇ। ਸਹੀ ਹੈ। ਤੇ ਉਹਨਾਂ ਦੀ ਵਰਨੋਂ ਸੱਚ ਦੀ ਜਿੱਤ, ਸੱਤਿਆ ਦੀ ਜਿੱਤ ਕਿਵੇਂ ਹੋ ਜਾਂਦੀ ਹੈ? ਕਿਵੇਂ ਹੋ ਜਾਂਦੀ? ਸਹੀ ਗੱਲ, ਬਿਲਕੁਲ। ਤੁਹਾਡੇ ਫਾਰਮੂਲੇ ਕਿਵੇਂ ਬਦਲਦੇ ਨੇ? ਸੋ ਇਸ ਲਈ ਹਰ ਗੱਲ ਦੇ ਅਰਥ ਨੇ। ਕੱਲ ਜੇ ਪ੍ਰਧਾਨ ਮੰਤਰੀ ਦੇ ਫੇਰੀ ਤੇ ਭਗਵੰਤ ਮਾਨ ਦੂਰ ਰਹੇ ਨੇ, ਜਾਂ ਦੂਰ ਰੱਖਿਆ ਗਿਆ, ਜਾਂ ਦੂਰ ਕੀਤਾ ਗਿਆ, ਜਾਂ ਦੂਰ ਰਹਿਣ ਦੇ ਹੁਕਮ ਸੀ, ਤਾਂ ਇਹਦੇ ਕੋਈ ਮਾਇਨੇ ਨੇ ਜਨਾਬ। ਤੁਸੀਂ ਵੀ ਪੰਜਾਬ ਲਈ ਫਿਰ ਕੁਝ ਨਹੀਂ ਮੰਗ ਸਕੇ ਤੇ ਜੋ ਦੇ ਕੇ ਵੀ ਕੁਝ ਨਹੀਂ ਗਏ। ਸਹੀ ਗੱਲ ਹੈ, ਬਿਲਕੁਲ।